ਹਾਂਜੀ ਮਿਸਤਰੀ ਸਾਹਿਬ ਕੰਮ ਲੱਗੇ ਹੋ? ਹਾਂਜੀ ਬਾਊ ਜੀ ਕੰਮ ਲੱਗੇ ਜੇ। ਬਾਊ ਜੀ ਆ ਵੇਖੋ ਕਿੱਡਾ ਸੋਹਣਾ ਕੰਮ ਕਰਨ ਡੇ ਆ ਤੇ ਨਾਲੇ ਸਪੀਡ ਨਾਲ ਕਰਨ ਡੇ ਆ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਬਾਊ ਜੀ ਹਾਂਜੀ ਬੋਤਲ ਹੀ ਪਿਆ ਦਿਓ। ਮਿਸਤਰੀ ਸਾਹਿਬ ਬੋਤਲ ਪਿਆ ਦੇ ਨੇ, ਤੁਹਾਡੇ ਨਾਲ ਬੋਤਲ ਚੰਗੀ ਏ। ਹੈਲੋ। ਬਾਊ ਜੀ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਕੋਈ ਗੱਲ ਨਹੀਂ। ਹਾਂਜੀ ਚਲੋ ਠੀਕ ਹੈ, मैं आया। अच्छा अच्छा ਬਾਊ ਜੀ ਵੇਖੋ। बाबा जी की होया है? मिस्त्री साहब की होया जे? ਪਤਾ ਨਹੀਂ ਮੇਰੀ ਤਬੀਅਤ ਬੜੀ ਖਰਾਬ ਹੋ ਗਈ ਹੈ। ਤੁਸੀਂ ਬਹੁ, ਮੈਂ ਡਾਕਟਰ ਨੂੰ ਲੈ ਕੇ ਆਇਆ। ਠੀਕ ਹੈ ਬਾਊ ਜੀ। ਇੱਕ ਮਿੰਟ ਪੁੱਤਰ, ਮੈਂ ਨਾ ਪਾਣੀ ਲੈ ਕੇ ਆਇਆ ਤੇਰੇ ਵਾਸਤੇ। ਆ ਬਾਬਾ ਪਾਣੀ ਨੂੰ ਛੱਡ, ਇੱਥੇ ਥੱਲੇ ਬਹੁ। ਇਹ ਵੇਖ ਇਹ ਵੇਖ ਕਿੰਨੇ ਪੈਸੇ ਲੱਭੇ। ਪਤਾ ਹੀ ਇਹ ਪੈਸੇ ਕਿਤੇ ਡਿੱਗੇ ਨੇ? ਕਿਦੇ? ਬਹੂ ਦੇ। ਹੈਂ? ਉਹਨੂੰ ਫੋਨ ਆਈ, ਉਹ ਟੁਰ ਗਈ। ਉਹਦੇ ਪੈਸੇ ਡਿੱਗੇ ਨਹੀਂ। ਇਹ ਵੇਖ ਅਸੀਂ ਹੁਣ ਅਮੀਰ ਹੋ ਗਏ ਆ ਬਾਬਾ ਜੀ। ਹੁਣ ਸਾਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਹੈ। 4 ਦਿਨੇ ਪੈਸੇ ਖਾਵਾਂ ਪੀਵਾਂ ਦੇ। ਪੁੱਤਰ ਇਹ ਤਾਂ ਬੜੀ ਚੰਗੀ ਗੱਲ ਏ, ਪੈਸੇ ਸਾਨੂੰ ਲੱਭ ਗਏ ਨੇ ਤੇ ਵਾਹ ਲੱਭ ਗਏ ਨੇ। ਤੇ ਇੱਕ ਮਿੰਟ ਤੂੰ ਮੇਰੀ ਨਾਲ ਗੱਲ ਸੁਣ ਜ਼ਰਾ, ਇੱਕ ਮਿੰਟ। ਠੀਕ ਹੈ ਬਾਬਾ ਜੀ, ਤੁਹਾਡੀ ਨਹੀਂ ਗੱਲ ਸੁਣਨੀ ਤੇ ਕਿਹਦੀ ਸੁਣਨੀ ਹੈ? ਚਲੋ ਡਰੋ। ਬਾਬਾ ਜੀ ਅੱਜ ਸ਼ਾਮ ਨੂੰ ਨਾ ਪੀਜ਼ਾ ਖਾਣਾ ਹੈ। ਚਲੋ ਪੁੱਤਰ ਪੀਜ਼ਾ ਵੀ ਖਾ ਲੈਣੇ ਆ। ਇੱਥੇ ਬਹਿ, ਹਾਂ ਮੇਰੀ ਗੱਲ ਸੁਣ ਪਹਿਲਾਂ। ਅੱਛਾ ਠੀਕ ਹੈ। ਲਓ ਬਾਬਾ ਜੀ ਮੈਂ ਤੇ ਬਹਿ ਗਿਆ ਵਾਂ, ਦੱਸੋ ਹੁਣ ਕਿਹੜੀ ਗੱਲ ਦੱਸਣੀ ਹੈ? ਪੁੱਤਰ ਤੇਰੇ ਨਾਲ ਮੈਂ ਗੱਲ ਕਰਾਂ, ਗੁੱਸਾ ਤੇ ਨਾ ਕਰੇਗਾ? ਨਹੀਂ ਬਾਬਾ ਜੀ ਗੁੱਸੇ ਵਾਲੀ ਕਿਹੜੀ ਗੱਲ ਹੈ, ਕਰੋ ਗੱਲ। ਪੈਸੇ ਤੇ ਸਾਨੂੰ ਲੱਭ ਗਏ ਨੇ, ਚੰਗੀ ਗੱਲ ਹੈ। ਤੇ ਇਹਨਾਂ ਨੂੰ ਅਸੀਂ ਇੱਕ ਦਿਨ ਖਾ ਲਾਂਗੇ, 2 ਦਿਨ ਖਾ ਲਾਂਗੇ, 4 ਦਿਨ ਖਾ ਲਾਂਗੇ, ਮਹੀਨਾ ਖਾ ਲਾਂਗੇ। ਉਸ ਤੋਂ ਬਾਅਦ ਕੀ ਕਰਾਂਗੇ? ਉਹ ਬਾਬਾ ਜੀ ਤੁਸੀਂ ਤੇ ਮੈਨੂੰ ਲੈਕਚਰ ਹੀ ਦੇਣ ਲੱਗ ਪਏ ਹੋ। ਜੇ ਮੈਨੂੰ ਜ਼ਿੰਦਗੀ ਦੇ ਵਿੱਚ ਪੈਸੇ ਲੱਭ ਹੀ ਗਏ ਨੇ ਤੇ ਮੇਰੇ ਵਾਸਤੇ ਤੁਸੀਂ ਕਾਰੀ ਅਬਦੁੱਲਾ ਬਣ ਗਏ ਹੋ। ਓਏ ਆਊਟ ਰੋ, ਖਾਣੇ ਪੀਣੇ ਆ, ਤੁਸੀਂ ਵੀ ਖਾਓ ਮੈਂ ਵੀ ਖਾਣਾ ਵਾਂ। ਉਹ ਜਿਹੜੀ ਹੋਵੇ ਦੀ ਵੇਖੀ ਜਾਪੇ ਦੀ। ਪੁੱਤਰ ਇਹ ਗੱਲ ਕਹਿਣੀ ਬੜੀ ਸੌਖੀ ਏ, ਕੱਲ ਨੂੰ ਜਿਹੜੀ ਹੋਏਗੀ ਵੇਖੀ ਜਾਏਗੀ। ਪੁੱਤਰ ਕੱਲ ਕੰਮ ਦੇ ਰੋਜ਼ 1-1 ਰੁਪਏ ਦਾ ਹਿਸਾਬ ਦੇਣਾ ਪੈਣਾ। ਤੇ ਉੱਥੇ ਫਿਰ ਕੀ ਕਰੇਗਾ? ਮੇਰੀ ਮੰਨ ਤੇ ਬਾਹੂ ਹੁਣਾਂ ਦੇ ਪੈਸੇ ਵਾਪਸ ਦੇ ਦਈਏ। ਉਹ ਬਾਬਾ ਜੀ ਛੱਡੋ, ਤੁਸੀਂ ਮੈਨੂੰ ਨਸੀਹਤਾਂ ਕਰਨ ਲੱਗ ਪਏ ਹੋ। ਲੋਕੀ ਇੰਨਾ ਮਾਲ ਖਾ ਜਾਂਦੇ ਨੇ। ਯਾਰ ਤੇਰਾ ਵੀ ਦਿਲ ਇਹ ਕਿ ਮੈਨੂੰ ਕੋਈ ਤੇ ਪੈਸੇ ਦੇਵੇ। ਆ ਲੈ ਫੜ ਭਾਈ, ਉੱਤੇ ਪੈਸੇ ਰੱਖ ਲੈ ਤੂੰ। ਉਹ ਪੁੱਤਰ ਮੈਨੂੰ ਇਹਨਾਂ ਪੈਸਿਆਂ ਦੀ ਲੋੜ ਕੋਈ ਨਹੀਂ, ਮੇਰੀ ਗੱਲ ਮੰਨ ਤੇ ਉਹਨਾਂ ਦੇ ਪੈਸੇ ਵਾਪਸ ਕਰ ਦਈਏ। ਉਹ ਬਾਬਾ ਛੱਡ ਦਿਆ ਕਰਿਆ ਕਰ, ਤੂੰ ਵੀ ਇੱਕ ਗੱਲ ਦੇ ਮਗਰ ਹੀ ਪੈ ਗਿਆ। ਉੱਠੂ ਤਾਂ ਜਾ ਕੇ ਖਾਈਏ ਪੀਵੀਏ। ਪੁੱਤਰ ਮੈਂ ਤੈਨੂੰ ਬੜਾ ਸਮਝਾਇਆ, ਤੂੰ ਬਾਤ ਨਹੀਂ ਆਇਆ। ਤੇ ਇਸ ਨਾਲ ਤੂੰ ਇਹ ਪੈਸੇ ਰੱਖ, ਮੈਨੂੰ ਇਹਨਾਂ ਦੀ ਕੋਈ ਲੋੜ ਨਹੀਂ। ਮੈਂ ਰੱਬ ਨੂੰ ਵੀ ਜਾ ਕੇ ਮੂੰਹ ਹਾਣਾ ਕੱਲ ਕਿਆਮਤ ਵਾਲੇ ਦਿਨ। ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਬਾਬੇ ਦੀ 1000 ਰੁਪਇਆ ਦਿਹਾੜੀ ਏ, ਮੇਰੀ 2000 ਰੁਪਇਆ ਦਿਹਾੜੀ ਏ। ਬਾਬੇ ਨੇ ਫੇਰ ਵੀ ਨਹੀਂ ਪੈਸੇ ਲੈ। ਮੈਂ ਕਿਹੜੇ ਲਾਲਚ ਚ ਪੈਣ ਡਿਆ ਵਾਂ? ਮੈਂ ਕੱਲ ਨੂੰ ਅੱਲਾ ਨੂੰ ਜਾ ਕੇ ਕੀ ਮੂੰਹ ਭਾਵਾਂਗਾ? ਇੰਜ ਕੰਮ ਕਰਨਾ ਵਾ, ਬਾਬੇ ਕੋ ਜਾਣਾ ਵਾ। ਬਾਬਾ ਜੀ ਖੁਦਾ ਵਾਸਤੇ ਮੈਨੂੰ ਮਾਫ ਕਰ ਦਿਓ, ਮੈਂ ਲਾਲਚ ਚ ਆ ਗਿਆ ਸਾਂ। ਬਾਬਾ ਜੀ ਜਿਵੇਂ ਤੁਸੀਂ ਆਖੋਗੇ ਨਾ ਉਵੇਂ ਮੈਂ ਕਰਨ ਨੂੰ ਤਿਆਰ ਹਾਂ। ਠੀਕ ਹੈ ਪੁੱਤਰ। ਪੁੱਤਰ ਦਿਲ ਖੁਸ਼ ਕਰ ਦਿੱਤਾ ਹੈ, ਗੱਲ ਕੀਤੀ ਹੈ ਨਾ ਬੰਦਿਆਂ ਨੇ। ਮਿਸਤਰੀ ਸਾਹਿਬ ਮੈਂ ਡਾਕਟਰ ਲੈ ਕੇ ਆਇਆ, ਤੁਸੀਂ ਬਿਲਕੁਲ ਸਹੀ ਹੋ। ਇਹ ਇੰਨੇ ਪੈਸੇ ਕਿੱਥੋਂ ਆਏ ਜੇ? ਉਹ ਬਾਊ ਜੀ
ਉਹ ਮੈਂ ਬਿਮਾਰ ਨਹੀਂ ਸਾ ਹੋਇਆ, ਮੈਂ ਨਾ ਲਾਲਚ 'ਚ ਆ ਗਿਆ ਸਾਂ। ਲਾਲਚ ਚ ਆ ਗਿਆ ਸੈਂ? ਮੈਂ ਤੇਰੀ ਕੋਈ ਗੱਲ ਨਹੀਂ ਸਮਝਿਆ। ਉਹ ਬਹੂ ਜੀ, ਤੁਹਾਡੇ ਨਾ ਪੈਸੇ ਡਿੱਗ ਪਏ ਸਨ ਤੇ ਮੈਂ ਨਾ ਬੇਈਮਾਨ ਹੋ ਗਿਆ ਸਾਂ। ਬਹੂ ਜੀ, ਤੁਹਾਡੀ ਮਿਹਰਬਾਨੀ, ਇਹ ਤੁਹਾਡੇ ਪੈਸੇ ਨੇ, ਆਪਣੇ ਪੈਸੇ ਸੰਭਾਲ ਕੇ ਰੱਖੋ, ਮੈਨੂੰ ਮਾਫੀ ਦੇ ਦਿਓ। ਮਿਸਤਰੀ ਸਾਹਿਬ, ਸਿਆਣੇ ਸਹੀ ਆਂਦੇ ਨੇ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜੇ ਨਾ ਤੇ ਉਹਨੂੰ ਭੁੱਲਿਆ ਨਹੀਂ ਆਂਦੇ। ਬੜੀ ਗੱਲ ਏ, ਇਹ ਫੜੋ। ਉਹ ਨਹੀਂ ਬਹੂ ਜੀ, ਤੁਹਾਡੀ ਬੜੀ ਮਿਹਰਬਾਨੀ, ਰਹਿਣ ਦਿਓ। और नहीं मिस्त्री साहब, आप फड़ो, मेरी तरफों ਤੁਹਾਨੂੰ ਮੈਂ ਖੁਸ਼ੀ ਨਾ ਪੈ ਦੇਣਾ। ਖੁਸ਼ ਰਿਹਾ ਜੇ। ਅੱਲਾਹ ਪਾਕ ਤੁਹਾਨੂੰ ਵੀ ਖੁਸ਼ ਰੱਖੇ ਜੀ ਬਹੂ ਜੀ। ਪੁੱਤਰਾ, ਹੁਣ ਸਵਾਦ ਆਏਗਾ ਪੈਸੇ ਖਾਣ ਦਾ, ਸਬਰ ਦਾ ਫਲ ਮਿੱਠਾ ਹੁੰਦਾ ਹੈ। ਇਹਦੇ ਨਾਲ ਹੁਣ ਮੇਰੇ ਵੱਲੋਂ ਪੀਜ਼ਾ ਖਾ, 버ਗਰ ਖਾ, ਹੈ ਖੁਸ਼ਬਾਸ਼ ਰਹਿ, ਕਿੱਡਾ ਸੋਹਣਾ ਕੰਮ ਹੈ। ਬਾਬਾ ਜੀ, ਗੱਲ ਤੁਹਾਡੀ ਬਿਲਕੁਲ ਸਹੀ ਹੈ। ਮੈਨੂੰ ਨਾ ਪਹਿਲਾਂ ਹੀ ਤੁਹਾਡੀ ਗੱਲ ਮੰਨ ਲੈਣੀ ਚਾਹੀਦੀ ਸੀ। ਇਹ ਜਿਹੜੇ ਵਡੇਰੇ ਬੰਦੇ ਹੁੰਦੇ ਨਾ, ਇਹ ਐਵੇਂ ਨਹੀਂ ਸਿਆਣੇ ਹੁੰਦੇ, ਇਹਨਾਂ ਆਪਣੀ ਜ਼ਿੰਦਗੀ ਦੇ ਵਿੱਚ ਧੱਕੇ ਟੁੱਟੇ ਖਾਦੇ ਹੁੰਦੇ ਨੇ। ਬਿਲਕੁਲ। ਤੇ ਸਾਨੂੰ ਵੀ ਚਾਹੀਦਾ ਵਡੇਰੇ ਬੰਦੇ ਦੀ ਗੱਲ ਨੂੰ ਮੰਨ ਲੈਣਾ, ਕਿਉਂਕਿ ਵਡੇਰਾ ਬੰਦਾ ਜਿਹੜਾ ਨਾ ਕਦੀ ਵੀ ਗਲਤ ਮੱਤ ਕਿਸੇ ਨੂੰ ਨਹੀਂ ਦਿੰਦਾ। ਬੇਸ਼ੱਕ। ਬਾਬਾ ਜੀ, ਬੜੀ ਮਿਹਰਬਾਨੀ, ਤੁਹਾਡਾ ਬਹੁਤ ਸ਼ੁਕਰੀਆ। ਤੇ ਬਾਬਾ ਜੀ, ਆਓ ਦੋਵੇਂ ਰਲ ਕੇ ਨਾ ਜਾ ਕੇ ਪੀਜ਼ਾ ਖਾਂਦੇ ਆ। ਠੀਕ ਹੈ, ਆ ਜਾਓ।